ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਇਹ ਅੱਜ ਕੱਲ੍ਹ ਹੈ ਸਾਵਨ ਤੇ ਠੱਗਾ ਠੱਗ ਬਾਰਿਸ਼ਾਂ ਹੋ ਰਹੀਆਂ ਨੇ, ਸਾਰਾ ਕੁਝ ਰੁੜੀ ਜਾ ਰਿਹਾ। ਜਿਹੜਾ ਇੰਨੀਆਂ ਬਾਰਿਸ਼ਾਂ ਹੋ ਰਹੀਆਂ ਨੇ ਜਿਹਦੀ ਕੋਈ ਹੱਦ ਕੋਈ ਨਹੀਂ। ਬਾਰਿਸ਼ਾਂ ਦਾ ਕਹਿਰ ਆਪਣੀ ਥਾਂ ਹੈ ਤੇ ਆਬੀ ਜਹਰੀਅਤ ਜਿਹੜੀ ਕਿ ਭਾਰਤ ਵੱਲੋਂ ਹੋ ਰਹੀ ਹੈ ਉਹ ਆਪਣੀ ਥਾਂ ਹੈ। ਤੇ ਹੁਣ ਸੂਰਤ-ਹਾਲ ਇੰਜ ਲੱਗਦੀ ਹੈ ਕਿ ਕੱਖ ਸਾਡਾ ਨਹੀਂ ਰਿਹਾ ਤੇ ਤੀਲਾ ਤੇਰਾ ਨਹੀਂ ਰਹਿਣ ਦੇਣਾ ਕਿ ਇੱਧਰ ਬਾਰਿਸ਼ਾਂ ਉੱਧਰ ਆਬੀ ਜਹਰੀਅਤ। ਅਜੇ ਕੱਲ੍ਹ ਦੀ ਗੱਲ ਹੈ, ਮੈਂ ਜਾ ਰਿਹਾ ਸਾਂ ਸੜਕ ਤੇ ਰਮਕੇ ਮੈਂ ਵੇਖਿਆ ਇੱਕ ਜਵਾਨ ਹੱਥ 'ਚ ਮੋਟਰਸਾਈਕਲ ਫੜਿਆ, ਮੋਟਰਸਾਈਕਲ ਪੈਂਚਰ ਹੈ। ਹੁਣ ਸੜਕ ਇੰਨੀ ਹੈ ਤੇ ਅੱਧੀ ਤੋਂ ਜ਼ਿਆਦਾ ਸੜਕ ਤੇ ਪਾਣੀ ਖੜਾ, ਉਹਦੇ ਪਾਣੀ ਦੇ ਵਿੱਚ ਬਾਰਿਸ਼ ਵਾਲੇ ਪਾਣੀ ਦੇ ਵਿੱਚ ਗਟਰ ਦਾ ਪਾਣੀ ਹੈ। ਹੁਣ ਮੋਟਰਸਾਈਕਲ ਵਾਲਾ ਹੱਥ 'ਚ ਮੋਟਰਸਾਈਕਲ ਫੜਿਆ, ਪਾਣੀ ਤੋਂ ਬਚ ਕੇ ਸੁੱਕੀ ਥਾਂ ਤੇ ਜਾ ਰਿਹਾ। ਪਿੱਛੋਂ ਹੀ ਅਚਾਨਕ ਇੱਕ ਕਾਰ ਵਾਲਾ ਆਇਆ, ਉਹਨੇ ਕਿਹਾ ਪੌਂ ਪੌਂ ਪੌਂ, ਧੜਾ ਧੜ 5-7 ਉਸਨੇ ਹਾਰਨ ਦਿੱਤੇ। ਮੋਟਰਸਾਈਕਲ ਵਾਲੇ ਨੇ ਸੋਚਿਆ ਯਾਰ ਹਾਲੇ ਕੋਈ 40-50 ਫੁੱਟ ਦਾ ਫਾਸਲਾ ਹੈ, ਅੱਗੋਂ ਜਾ ਕੇ ਬਾਰਿਸ਼ ਦਾ ਪਾਣੀ ਥੋੜਾ ਜਿਹਾ ਘਟ ਜਾਂਦਾ ਹੈ, ਮੈਂ ਵੀ ਸੁੱਕੀ ਥਾਂ ਤੇ ਲੱਗ ਜਾਵਾਂਗਾ, ਪਿੱਛੋਂ ਆਉਣ ਵਾਲਾ ਗੱਡੀ ਵੀ ਸੁੱਕੀ ਥਾਂ ਤੇ ਗੁਜ਼ਾਰ ਲਏਗਾ। ਤੇ ਦੂਜੀ ਇਹ ਹੈ ਕਿ ਜੇ ਫੌਰੀ ਉਹਨੂੰ ਰਸਤਾ ਚਾਹੀਦਾ ਕਿਸੇ ਐਮਰਜੈਂਸੀ ਵਿੱਚ ਹੈ ਤੇ ਮੈਨੂੰ ਉਸ ਬਾਰਿਸ਼ ਵਾਲੇ ਗਟਰ ਵਾਲੇ ਗੰਦੇ ਪਾਣੀ 'ਚ ਮੋਟਰਸਾਈਕਲ ਲਿਜਾਣਾ ਪਵੇਗਾ। ਉਹਨੇ ਸੋਚਿਆ ਯਾਰ ਆ 40-50 ਫੁੱਟ ਦੀ ਗੱਲ ਹੈ, ਇਹਨੇ ਕਿਹੜਾ ਜਾ ਕੇ ਗੱਡੀ ਵਾਲੇ ਨੇ ਅੱਗ ਬੁਝਾਉਣੀ ਹੈ ਜਾਂ ਇਹਦੇ ਪਿੱਛੇ ਕੋਈ ਪੁਲਿਸ ਲੱਗੀ ਹੈ। ਉਹਨੇ ਥੋੜਾ ਜਿਹਾ ਅਗਾਂਹ ਜਾ ਕੇ ਗੱਡੀ ਨੂੰ ਲੰਘਣ ਦਾ ਰਸਤਾ ਦਿੱਤਾ ਤੇ ਮੋਟਰਸਾਈਕਲ ਰੋਕ ਲਿਆ। ਮੋਟਰਸਾਈਕਲ ਨੇ ਠਾਕ ਕਰਕੇ ਉਸਨੇ ਬੂਹਾ ਖੋਲਿਆ, ਠਜਨ ਕਰਕੇ ਬੂਹਾ ਬੰਦ ਕੀਤਾ ਤੇ ਬਾਹਰ ਨਿਕਲ ਕੇ ਮੋਟਰਸਾਈਕਲ ਵਾਲੇ ਨੂੰ ਇੰਝ ਵੇਖਿਆ ਜਿਵੇਂ ਬੰਦਾ ਕਿਸੇ ਨੂੰ ਸੂਰ ਦੀ ਅੱਖ ਨਾਲ ਵੇਖਦਾ। ਉਸਨੇ ਗੁੱਸੇ ਵਿੱਚ ਆਖਿਆ ਜਾਨਵਰ। ਅੱਗੋਂ ਮੋਟਰਸਾਈਕਲ ਵਾਲਾ ਬੜੇ ਪਿਆਰ ਨਾਲ ਬੋਲਿਆ ਥੈਂਕ ਯੂ ਸਰ ਜੀ, ਤੁਸੀਂ ਚੀਤਾ ਲੱਗੇ ਹੋ। ਹੁਣ ਗੱਡੀ ਵਾਲੇ ਦਾ ਪ੍ਰੋਗਰਾਮ ਸੀ ਕਿ ਮੋਟਰਸਾਈਕਲ ਵਾਲਾ ਕੋਈ ਥੋੜੀ ਜਿਹੀ ਗਰਮੀ ਸਰਦੀ ਵਿਖਾਏ ਤੇ ਮੈਂ 2-4 ਛੱਡ ਦਿਆਂ ਉਹਦੇ, ਕਿ ਉਹਨੇ ਮੈਨੂੰ ਰਸਤਾ ਕਿਉਂ ਨਹੀਂ ਦਿੱਤਾ। ਮੈਂ ਬੜੀ ਐਮਰਜੈਂਸੀ ਕੰਮ ਜਾ ਰਿਹਾ ਸੀ, ਇਸ ਲਈ ਕਿ ਬੌਸ ਨੇ ਚੌਥਾ ਵਿਆਹ ਕੀਤਾ ਸੀ ਤੇ ਮੇਰਾ ਜ਼ਰੂਰੀ ਸੀ ਉੱਥੇ ਜਾ ਕੇ ਬੌਸ ਨੂੰ ਮਿਠਾਈ ਪੇਸ਼ ਕਰਨਾ, ਤੇ ਮਿਠਾਈ ਦਾ ਡੱਬਾ ਮੇਰੇ ਪਿੱਛੇ ਪਿਆ ਸੀ। ਹੁਣ ਗੱਡੀ ਵਾਲਾ ਉਹਨੂੰ ਗੁੱਸਾ ਦਵਾ ਰਿਹਾ। ਜਦੋਂ ਉਹਨੇ ਆਖਿਆ ਥੈਂਕ ਯੂ ਸਰ ਜੀ, ਤੁਸੀਂ ਚੀਤਾ ਲੱਗੇ ਹੋ, ਤੇ ਗੱਡੀ ਵਾਲੇ ਨੇ ਕੋਈ ਥੋੜਾ ਜਿਹਾ ਗੁੱਸੇ ਨੂੰ ਡਬਲ ਕੀਤਾ, ਬਟਨ ਫੇਰਨ ਦੀ ਲੋੜ ਹੈ, ਤੇ ਹੋਰ ਗੁੱਸੇ 'ਚ ਬੋਲਿਆ ਜਾਨਵਰ। ਮੋਟਰਸਾਈਕਲ ਵਾਲਾ ਫੇਰ ਬੋਲਿਆ ਥੈਂਕ ਯੂ ਸਰ ਜੀ, ਤੁਸੀਂ ਮੈਨੂੰ ਦਾਨਸ਼ੂਰ ਲੱਗੇ ਹੋ। ਗੱਡੀ ਵਾਲੇ ਨੇ ਆਖਿਆ ਦੇਖ, ਮੈਂ ਤੈਨੂੰ ਪਹਿਲੇ ਭੇਡੂ ਜਿਹਾ ਜਾਨਵਰ ਆਖਿਆ ਸੀ, ਹੁਣ ਮੈਂ ਤੈਨੂੰ ਖੋਤੇ ਜਿਹਾ ਜਾਨਵਰ ਕਹਿ ਰਿਹਾ, ਤੈਨੂੰ ਗੁੱਸਾ ਨਹੀਂ ਆਇਆ। ਅੱਗੋਂ ਮੋਟਰਸਾਈਕਲ ਵਾਲਾ ਬੋਲਿਆ ਥੈਂਕ ਯੂ ਸਰ ਜੀ, ਥੈਂਕ ਯੂ ਸੋ ਮਚ, ਤੁਸੀਂ ਮੈਨੂੰ ਬੜੇ ਦਾਨਸ਼ੂਰ ਲੱਗੇ ਹੋ। ਗੱਡੀ ਵਾਲੇ ਦਾ ਗੁੱਸਾ ਪਹਿਲੇ ਡਬਲ ਸੀ, ਹੁਣ ਹੋਰ ਡਬਲ ਤੋਂ ਵੀ ਟ੍ਰਿਪਲ ਹੋ ਗਿਆ। ਉਹਨੇ ਫਿਰ ਗੁੱਸੇ 'ਚ ਆਖਿਆ ਜਾਨਵਰ। ਮੋਟਰਸਾਈਕਲ ਵਾਲਾ ਮੁਸਕਰਾਇਆ ਤੇ ਫਿਰ ਬੜੀ ਖੁਸ਼ ਦਿਲੀ ਨਾਲ ਆਖਿਆ ਥੈਂਕ ਯੂ ਸਰ ਜੀ, ਥੈਂਕ ਯੂ, ਤੁਸੀਂ ਮੈਨੂੰ ਬੜੇ ਜੀਨੀਅਸ ਲੱਗੇ ਹੋ। ਗੱਡੀ ਵਾਲੇ ਨੇ ਆਖਿਆ ਯਾਰ ਇਸ ਚਪੜਕ ਰਾਤੀ ਨੂੰ ਗੁੱਸਾ ਹੀ ਨਹੀਂ ਆ ਰਿਹਾ, ਅਸੀਂ ਮਰ ਗਏ ਇਹਨੂੰ ਜਾਨਵਰ ਕਹਿ ਕੇ। ਉਹਨੇ ਹੋਰ ਗੁੱਸੇ ਨਾਲ ਆਖਿਆ, ਉਹਨੇ ਆਖਿਆ ਜਾਨਵਰ। ਹੁਣ ਮੋਟਰਸਾਈਕਲ ਵਾਲਾ ਬੋਲਿਆ ਥੈਂਕ ਯੂ ਸਰ ਜੀ, ਥੈਂਕ ਯੂ ਸਰ ਜੀ, ਥੈਂਕ ਯੂ, ਤੁਸੀਂ ਮੈਨੂੰ ਬੜੇ ਫਲਸਫੀ ਲੱਗੇ। ਹੁਣ ਕਾਰ ਵਾਲੇ ਦਾ ਗੁੱਸਾ ਹੋਰ ਮਲਟੀਪਲਾਈ ਹੋ ਕੇ ਪਤਾ ਨਹੀਂ ਕੋਠੇ ਤੇ ਜਾ ਪਹੁੰਚਾ ਜਾਂ ਪਤਾ ਨਹੀਂ ਕਿਹੜੀ ਮੰਜ਼ਲ ਦਾ ਗੁੱਸਾ ਸੀ। ਉਹਨੇ ਫਿਰ ਆਖਿਆ ਓਏ ਜਾਨਵਰਾ, ਮੈਂ ਤੇਰੀਆਂ ਫਟੀਆਂ ਬੰਨ ਦਿਆਂਗਾ, ਓਏ ਜਾਨਵਰਾ। ਉਹਨਾਂ ਕੋਲ ਮੋਟਰਸਾਈਕਲ ਵਾਲਾ ਹੋਰ ਖੁਸ਼ ਹੋਇਆ, ਬੜੀ ਖੁਸ਼ੀ ਨਾਲ ਬੋਲਿਆ ਥੈਂਕ ਯੂ ਸਰ ਜੀ, ਥੈਂਕ ਯੂ, ਤੁਸੀਂ ਮੈਨੂੰ ਫਲਸਫੀ ਦੇ ਵੀ ਵੱਡੇ ਫਲਸਫੀ ਲੱਗੇ ਹੋ। ਹੁਣ ਕਾਰ ਵਾਲਾ ਹੋਰ ਗੁੱਸੇ ਵਿੱਚ,
ਉਹਨੇ ਆਖਿਆ ਗੱਲ ਸੁਣ, ਹੁਣ ਤੂੰ ਮੈਨੂੰ ਐਲੀਫੈਂਟ ਜਿੰਨਾ, ਊਠ ਜਿੰਨਾ ਜਾਨਵਰ ਲੱਗ ਰਿਹਾ, ਤਾਂ ਇਸ ਲਈ ਮੈਂ ਤੈਨੂੰ ਕਹਿਣਾ ਕਿ ਜਾਨਵਰ। ਅੱਗੋਂ ਫੇਰ ਮੋਟਰਸਾਈਕਲ ਵਾਲਾ ਮੁਸਕਰਾਇਆ, ਖੁਸ਼ ਹੋਇਆ। ਉਹਨੇ ਆਖਿਆ ਥੈਂਕ ਯੂ ਸਰ ਜੀ, ਥੈਂਕ ਯੂ। ਜਾਨਵਰ ਕਹਿਣ ਦਾ ਥੈਂਕ ਯੂ, ਤੁਸੀਂ ਮੈਨੂੰ ਬਹੁਤ ਵੱਡੇ ਫਿਲਾਸਫਰ ਲੱਗੇ। ਗੱਡੀ ਵਾਲੇ ਨੂੰ ਬੜਾ ਗੁੱਸਾ ਆਇਆ। ਉਹਨੇ ਕਿਹਾ ਗੱਲ ਸੁਣ, ਤੂੰ ਮੈਨੂੰ ਇਸ ਵੇਲੇ ਡਿਨੋਸਾਰ ਵਰਗਾ ਜਿਹੜਾ ਜਾਨਵਰ ਲੱਗ ਰਿਹਾ, ਤੇ ਲਿਹਾਜ਼ਾ ਮੈਂ ਕਹਿੰਦਾ ਵਾ ਜਾਨਵਰ। ਮੋਟਰਸਾਈਕਲ ਵਾਲੇ ਨੇ ਆਖਿਆ ਥੈਂਕ ਯੂ ਸਰ ਜੀ, ਥੈਂਕ ਯੂ। ਤੁਸੀਂ ਹੁਣ ਮੈਨੂੰ 100% ਫਲਸਫੀ ਲੱਗ ਰਹੇ ਹੋ, ਫਿਲਾਸਫਰ ਲੱਗ ਰਹੇ ਹੋ, ਐਸੇ ਫਿਲਾਸਫਰ ਜਿਹੜੇ ਦੁਨੀਆ ਬਦਲ ਦਿੰਦੇ ਨੇ। ਗੱਡੀ ਵਾਲੇ ਨੇ ਸਿਰ ਖੁਰ ਗਿਆ। ਉਹਨੇ ਕਿਹਾ ਯਾਰ ਇਸ ਬੰਦੇ ਦਾ ਮੀਟਰ ਘੁੰਮਿਆ ਜਾਂ ਫਿਰ ਮੇਰਾ ਮੀਟਰ ਘੁਮਾਉਣ ਦੇ ਰੌਲੇ ਵਿੱਚ। ਉਹ ਥੋੜਾ ਜਿਹਾ ਠੰਡਾ ਪਿਆ, ਥੋੜਾ ਜਿਹਾ ਬਰਫ਼ ਲਾਇਆ। ਉਹਨੇ ਕਿਹਾ ਯਾਰ ਗੱਲ ਸੁਣ, ਤੈਨੂੰ ਮੈਂ ਇੰਨੀ ਵਾਰੀ ਜਾਨਵਰ ਆਖਿਆ, ਤੈਨੂੰ ਗੁੱਸਾ ਨਹੀਂ ਆਇਆ? ਅੱਗੋਂ ਮੋਟਰਸਾਈਕਲ ਵਾਲਾ ਕਹਿੰਦਾ ਗੱਲ ਸੁਣੋ ਭਾਜੀ, ਇੱਥੇ ਹਰ ਸਮਝਦਾਰ ਇਨਸਾਨ ਦੂਜੇ ਇਨਸਾਨ ਨੂੰ ਜਾਨਵਰ ਹੀ ਕਹਿੰਦਾ। ਕੁਝ ਲਪੇਟ ਲਪਾਟ ਕੇ ਲਫਾਟ ਬਾਜ਼ੀ ਨਾ ਕਹਿੰਦੇ ਨੇ, ਤੇ ਕੋਈ ਸਿੱਧਾ ਸਾਮਾ ਜਾਨਵਰ ਕਹਿ ਛੱਡਦੇ ਨੇ। ਕਾਰ ਵਾਲੇ ਨੇ ਆਖਿਆ ਯਾਰ ਮੈਂ ਸਮਝਿਆ ਨਹੀਂ, ਜਰਾ ਇਸ ਭੇਦ ਨੂੰ ਖੋਲ। ਉਹਨੇ ਕਿਹਾ ਦੇਖੋ, ਜਿੰਨੇ ਵੀ ਦਾਨਸ਼ੂਰ ਨੇ, ਜਿੰਨੇ ਵੀ ਜੀਨੀਅਸ ਨੇ, ਜਿੰਨੇ ਵੀ ਫਿਲਾਸਫਰ ਨੇ, ਉਹ ਸਾਰੇ ਇਨਸਾਨ ਨੂੰ ਜਾਨਵਰ ਹੀ ਕਹਿੰਦੇ ਨੇ, ਜਾਨਵਰ ਹੀ ਸਮਝਦੇ ਨੇ। ਅੱਗੋਂ ਇਨਸਾਨਾਂ ਤੋਂ ਬਚਣ ਲਈ, ਖਲਕੇ ਖੁਦਾ ਦੀ ਉਸ ਗੁੱਸੇ ਤੋਂ ਬਚਣ ਲਈ ਨਾਲ ਟਾਂਕਾ ਲਾ ਦਿੰਦੇ ਨੇ, ਤਰਕੀਬ ਲੜਾਉਂਦੇ ਨੇ ਉਹਦੇ ਨਾਲ। ਮਸਲਨ ਉਹ ਕਹਿੰਦਾ ਕਿ ਕੋਈ ਕਹਿੰਦਾ ਇਨਸਾਨ ਸਮਾਜੀ ਜਾਨਵਰ ਹੈ, ਕੋਈ ਕਹਿੰਦਾ ਇਨਸਾਨ ਜਿਹੜਾ ਹੈ ਉਹ ਮਾਸ਼ੀ ਜਾਨਵਰ ਹੈ, ਕੋਈ ਕਹਿੰਦਾ ਇਨਸਾਨ ਸਕਾਫਤੀ ਜਾਨਵਰ ਹੈ। ਯਾਨੀ ਇਸ ਹਿਸਾਬ ਨਾਲ ਹਰ ਕੋਈ ਇਨਸਾਨ ਨੂੰ ਕਹਿ ਜਾਨਵਰ ਹੀ ਰਿਹਾ ਹੈ। ਸਿਰਫ ਬਚਨ ਬਚਾਉਣ ਲਈ, ਆਪਣੇ ਆਪ ਨੂੰ ਸੇਫ ਕਰਨ ਲਈ ਉਹ ਨਾਲ ਟਾਂਕਾ ਲਾ ਦਿੰਦਾ ਹੈ ਕਿ ਸਮਾਜੀ ਜਾਨਵਰ ਹੈ, ਮਾਸ਼ੀ ਜਾਨਵਰ ਹੈ, ਸਿਆਸੀ ਜਾਨਵਰ ਹੈ, ਇਹ ਫਲਾਣਾ ਜਾਨਵਰ ਹੈ, ਟਮਕਾਣਾ ਜਾਨਵਰ ਹੈ, ਪਰ ਹੈ ਜਾਨਵਰ। ਲਿਹਾਜ਼ਾ ਤੁਸੀਂ ਜਦੋਂ ਮੈਨੂੰ ਜਾਨਵਰ ਆਖਿਆ ਥੋੜੇ ਗੁੱਸੇ ਦੇ ਨਾਲ, ਤੇ ਮੈਨੂੰ ਲੱਗਿਆ ਤੁਸੀਂ ਦਾਨਸ਼ੂਰ ਹੋ। ਜਦੋਂ ਬਹੁਤੇ ਗੁੱਸੇ ਨਾਲ ਆਖਿਆ ਮੈਨੂੰ ਲੱਗਿਆ ਤੁਸੀਂ ਬੜੇ ਜੀਨੀਅਸ ਹੋ। ਜਦੋਂ ਤੁਸੀਂ ਹੋਰ ਉੱਚੀ ਦੇ ਨੇ ਗੁੱਸੇ ਨਾਲ ਆਖਿਆ ਜਾਨਵਰ ਮੈਨੂੰ, ਤੇ ਮੈਨੂੰ ਲੱਗਿਆ ਤੁਸੀਂ ਉਹੀ ਫਿਲਾਸਫਰ ਹੋ ਜਿਹੜੇ ਇਨਸਾਨ ਨੂੰ ਉਹੀ ਸਮਝਦੇ ਨੇ ਜੋ ਕਿ ਫਿਲਾਸਫਰ, ਜੀਨੀਅਸ, ਦਾਨਸ਼ਵਰ ਸਾਰੇ ਉਹਨੂੰ ਸਮਝਦੇ ਨੇ ਕਿ ਇਹ ਇਨਸਾਨ ਨਹੀਂ, ਜਾਨਵਰ ਹੈ, ਭਾਵੇਂ ਸਮਾਜੀ ਹੈ, ਭਾਵੇਂ ਮਾਸ਼ੀ ਹੈ, ਤੇ ਭਾਵੇਂ ਕੁਝ ਹੈ। ਗੱਡੀ ਵਾਲੇ ਨੇ ਆਖਿਆ ਯਾਰ ਇਹ ਸਾਰੇ ਜਾਨਵਰ ਇਨਸਾਨ ਨੂੰ ਸਮਝਦੇ ਨੇ, ਤੇ ਮੈਨੂੰ ਦੱਸ ਕੋਈ ਐਸਾ ਤਬਕਾ, ਕੋਈ ਐਸਾ ਬੰਦਾ, ਕੋਈ ਐਸਾ ਨਮੂਨਾ, ਕੋਈ ਐਸਾ ਡਿਜ਼ਾਈਨ, ਕੋਈ ਐਸਾ ਮੋਟਿਵ ਹੈ ਜਿਹੜਾ ਇਨਸਾਨ ਨੂੰ ਇਨਸਾਨ ਸਮਝੇ, ਜਾਨਵਰ ਨਾ ਸਮਝੇ। ਮੋਟਰਸਾਈਕਲ ਵਾਲੇ ਨੇ ਆਖਿਆ ਸੁਣੋ ਭਾਜੀ, ਗੱਲ ਇਹ ਹੈ ਕਿ ਗੱਲ ਕਰਨ ਦੀ ਔਰ ਸਮਝਣ ਦੀ ਇਹ ਦੋ ਮੁਖਤਲਿਫ ਹਾਲਤਾਂ ਨੇ। ਸਾਰੇ ਦਾਨਸ਼ੂਰ, ਜੀਨੀਅਸ, ਉਰਾਂ ਪਰਾਂ ਦੇ ਲੋਕ, ਫਲਸਫੀ ਇਨਸਾਨ ਨੂੰ ਜਾਨਵਰ ਕਹਿੰਦੇ ਨੇ, ਪਰ ਸਿਰਫ ਇੱਕ ਤਬਕਾ, ਇੱਕ ਇਨਸਾਨ, ਇੱਕ ਚੀਜ਼, ਇੱਕ ਸ਼ੈ, ਇੱਕ ਤਬਕੀ ਗਰੋਹ ਕਹਿ ਲਓ ਜਾਂ ਕੁਝ ਵੀ ਕਹਿ ਲਓ, ਮਾਫੀਆ ਕਹਿ ਲਓ, ਗੈਂਗਸਟਰ ਕਹਿ ਲਓ, ਯਾਰ ਜੋ ਮਰਜ਼ੀ ਕਹਿ ਲਓ, ਉਹ ਐਸਾ ਹੈ ਜਿਹੜਾ ਕਿ ਇਨਸਾਨ ਨੂੰ ਕਦੇ ਵੀ ਉਹਦੇ ਮੂੰਹ ਤੇ ਜਾਨਵਰ ਨਹੀਂ ਕਹਿੰਦਾ। ਬਾਕੀ ਸਾਰੇ ਇੰਨੇ ਹੌਸਲਾਮੰਦ ਨੇ ਕਿ ਇਨਸਾਨ ਨੂੰ ਜਾਨਵਰ ਕਹਿ ਸਕਣ, ਪਰ ਉਹ ਸ਼ਰੀਫ ਆਦਮੀ ਇਨਸਾਨ ਨੂੰ ਜਾਨਵਰ ਨਹੀਂ ਕਹਿੰਦਾ, ਸਿਰਫ ਢਿੱਡੋਂ ਜਾਨਵਰ ਸਮਝਦਾ ਹੈ। ਕਾਰ ਵਾਲੇ ਨੇ ਹੈਰਾਨ ਹੋ ਕੇ ਪੁੱਛਿਆ ਯਾਰ ਉਹ ਕੌਣ ਹੈ? ਉਹਨੇ ਕਿਹਾ ਉਹ ਸਾਡਾ ਪੋਲੀਟੀਸ਼ੀਅਨ ਹੈ, ਉਹ ਸਾਡਾ ਸਿਆਸਤਦਾਨ ਹੈ, ਜੋ ਕਹਿੰਦਾ ਮੇਰੇ ਪਿਆਰਿਓ, ਮੇਰੀ ਪਿਆਰੀ ਆਵਾਮ, ਮੇਰੀ ਫਲਾਨੀ, ਮੇਰੀ ਟਮਕਾਨੀ ਆਵਾਮ, ਉਰਾਂ ਪਰਾਂ ਆਵਾਮ, ਉਹ ਉਹਨਾਂ ਨੂੰ ਐਸਾ ਇਨਸਾਨ ਦਾ ਦਰਜਾ ਦਿੰਦਾ ਹੈ ਕਿ ਇਨਸਾਨ ਦੁਖੀ ਹੋ ਕੇ ਉਹਨੂੰ ਵੋਟ ਦੇਣ ਤੇ ਮਜਬੂਰ ਹੋ ਜਾਂਦਾ। ਤੇ ਜਿਵੇਂ ਹੀ ਉਹ ਜਿੱਤਦਾ ਉਸ ਤੋਂ ਬਾਅਦ ਉਹ ਢਿੱਡੋਂ ਪਹਿਲੋਂ ਇਨਸਾਨ ਨੂੰ ਵੋਟਰ ਸਮਝ ਰਿਹਾ ਸੀ, ਫਿਰ ਇਨਸਾਨ ਨੂੰ ਜਾਨਵਰ ਸਮਝਣਾ ਸ਼ੁਰੂ ਕਰ ਦਿੰਦਾ, ਕਹਿੰਦਾ ਨਹੀਂ ਸਮਝਦਾ ਹੈ। ਤੇ ਫਿਰ ਬਾਕੀ ਕੀ ਰਹਿ ਜਾਂਦਾ? ਬਾਕੀ ਫਿਰ ਦੋ ਹੀ ਕੰਮ ਰਹਿ ਜਾਂਦੇ ਨੇ। ਇੱਕ ਇਹ ਕਿ ਗਰੀਬ
ਉਹ ਗਰੀਬ ਨੂੰ ਵੋਟ ਨਹੀਂ ਦਿੰਦਾ, ਅਮੀਰ ਨੂੰ ਦਿੰਦਾ ਹੈ। ਤੇ ਦੂਜਾ ਕੰਮ ਇਹ ਰਹਿ ਜਾਂਦਾ ਹੈ ਕਿ ਅਮੀਰ ਇਲੈਕਸ਼ਨ ਜਿੱਤਣ ਤੋਂ ਬਾਅਦ ਜਦੋਂ ਅਗਲੇ 15 ਮਹੀਨੇ 3.5 ਸਾਲ 5 ਸਾਲ ਨਜ਼ਰ ਨਹੀਂ ਆਉਂਦਾ ਤੇ ਉਦੋਂ ਫਿਰ ਉਹ ਉਹਨੂੰ ਗਾਲਾਂ ਕੱਢਦਾ ਰਹਿੰਦਾ। ਕੰਮ ਦੋ ਹੀ ਰਹਿ ਗਏ ਨੇ। ਇਸ ਲਈ ਤੁਸੀਂ ਜਾਨਵਰ ਕਹੋ ਨਾ ਕਹੋ, ਅਸੀਂ ਤੇ ਭਾਜੀ ਰੁੱਲ ਤੇ ਗਏ ਆ, ਪਰ ਚਸ ਬੜੀ ਆਈ, ਅਖੀਰ ਜਾਨਵਰ ਦੇ ਜਾਨਵਰ ਰਹਿ ਗਏ। ਤੇ ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ।